ਅੱਜ ਦਾ ਪੂਰਾ ਪਲਾਨ ਕੀ ਹੈ? ਕਿਸ ਤਰ੍ਹਾਂ ਦੇ ਨਾਲ ਜਿਹੜੀ ਗੱਲਬਾਤ ਕਰਨ ਵਾਸਤੇ ਜਾ ਰਹੇ ਹੋ ਕੈਨੇਡਾ ਅੰਬੈਸੀ ਦੇ ਵਿੱਚ? ਜਿੱਥੇ ਸਾਨੂੰ ਇਸ ਸਟੇਟ ਦੇ ਵਿੱਚ ਨਾ ਨੌਕਰੀ ਮਿਲਦੀ ਹੈ ਨਾ ਰੋਜ਼ਗਾਰ ਹੈਗਾ, ਅਸੀਂ ਕੈਨੇਡਾ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨੇ ਬਹੁਤ ਸਾਰੇ ਸਾਡੇ ਨੌਜਵਾਨ ਵੀਰ ਬੀਬੀਆਂ ਉੱਥੇ ਜਾ ਕੇ ਵਸਨੀਕ ਕੀਤੀਆਂ, ਉੱਥੇ ਜਾ ਕੇ ਉਹਨਾਂ ਨੂੰ ਰੋਜ਼ਗਾਰ ਮਿਲਿਆ, ਉੱਥੇ ਇੱਕ ਇਹੋ ਜਿਹੀ ਸਟੇਟ ਦੇ ਸਿਟੀਜ਼ਨ ਬਣੇ ਆ ਜਿਹੜਾ ਹਿਊਮਨ ਰਾਈਟਸ ਤੇ ਰੂਲ ਆਫ ਲਾਅ ਨੂੰ ਸਿਆਣਦਾ ਹੈ ਤੇ ਉਹਨਾਂ ਨੂੰ ਇਹਦਾ ਨਿਗਬਾਨ ਮਿਲਦਾ ਹੈਗਾ। ਸਾਡੇ ਬੇਅੰਤ ਸਿੱਖਾਂ ਦਾ ਕਤਲ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੋਈ ਹੈ ਔਰ ਇੱਥੇ ਰੂਲ ਆਫ ਲਾਅ ਨੇ ਕੰਮ ਹੀ ਨਹੀਂ ਕੀਤਾ, ਕਿਸੇ ਨੂੰ ਸਜ਼ਾ ਹੀ ਨਹੀਂ ਮਿਲੀ ਹੈਗੀ। ਸਗੋਂ ਸਾਡਾ ਮੁੱਖ ਮੰਤਰੀ ਵੀ ਗੁਜਰਾਤ 'ਚ ਘੱਲੂਘਾਰਾ ਕਰਾ ਕੇ ਅੱਜ ਮੁੱਖ ਮੰਤਰੀ ਬਣਿਆ ਹੋਇਆ। ਪਰ ਇਹ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉੱਠ ਕੇ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਇੰਡੀਆ ਸਟੇਟ ਨੇ ਉੱਥੇ ਕਰਾਈ ਹੈ ਤੇ ਉਹਨਾਂ ਨੂੰ ਇੰਟੈਲੀਜੈਂਸ ਮਿਲੀ ਹੈ ਕਿ ਇਹਨਾਂ ਨੇ ਕਰਾਈ ਹੈ, ਉਹਦੇ ਉੱਤੇ ਸਵਾਲ ਜਵਾਬ ਇਸ ਦੇਸ਼ ਨੂੰ ਪੁੱਛੇ ਹੈ ਜਿਹੜੇ ਅਸੀਂ ਅੱਜ ਤੱਕ ਇਹਨਾਂ ਤੋਂ ਲੈ ਨਹੀਂ ਸਕੇ। ਅਸੀਂ ਸਿੱਖ ਉਰੇ ਆਪਣੇ ਵਾਸਤੇ ਕੋਈ ਇਨਸਾਫ ਨਹੀਂ ਲੈ ਸਕੇ, ਸਾਡੇ ਘੱਲੂਘਾਰਾ ਵੱਡਾ ਸਾਰਾ ਕੁਝ ਹੋਇਆ ਹੈਗਾ, ਪਰ ਕੈਨੇਡਾ ਨੇ ਰੂਲ ਆਫ ਲਾਅ ਔਰ ਹਿਊਮਨ ਰਾਈਟਸ ਦੇ ਉੱਤੇ ਬਹੁਤ ਵੱਡਾ ਪਹਿਰਾ ਦਿੱਤਾ ਹੈ। ਸਾਡਾ ਧੰਨਵਾਦ ਕਰਨਾ ਬਣਦਾ ਹੈਗਾ। ਕੀ ਲੱਗਦਾ ਕਿ ਇਸ ਤਕਰਾਰ ਦੇ ਨਾਲ ਜਿਹੜੇ ਪੰਜਾਬ ਦੇ ਵਸਿੰਦੇ ਹੈਗੇ ਨੇ ਉਹਨਾਂ ਤੇ ਕਿਸ ਤਰ੍ਹਾਂ ਦੇ ਇਫੈਕਟ ਪੈ ਸਕਦੇ ਆ? ਜਿਹੜਾ ਭਾਰਤ ਨੇ ਸਟੈਂਡ ਲਿੱਤਾ ਹੈ, ਇੱਕ ਮਨੁੱਖੀ ਅਧਿਕਾਰਾਂ ਔਰ ਰੂਲ ਆਫ ਲਾਅ ਨੂੰ ਪਾਲਣ ਕਰਨ ਦੀ ਥਾਂ, ਉਹਦੇ ਜਵਾਬ ਦੇਣ ਦੀ ਥਾਂ ਔਰ ਲੌਫੁਲੀ ਦਿਖਾਉਣ ਦੀ ਥਾਂ ਕਿ ਅਸੀਂ ਇਹਦੀ ਪਾਲਣਾ ਕਰਦੇ ਹਾਂ, ਉਹਦੀ ਥਾਂ ਇਹਨਾਂ ਨੇ ਮੀਡੀਆ 'ਚ ਇੱਕ ਕੈਂਪੇਨ ਲਾਂਚ ਕੀਤਾ ਹੈਗਾ ਜਿਹਦੇ ਵਿੱਚ ਇਹਨਾਂ ਨੇ ਦਿਖਾਉਣ ਦਾ ਯਤਨ ਕੀਤਾ ਕਿ ਸਿੱਖ ਵਿਗੜੇ ਹੋਏ ਆ। ਬਹੁਤ ਸਾਰੇ ਕਮੈਂਟੇਟਰ ਇਹਨਾਂ ਦੇ ਕਹਿੰਦੇ ਆ ਕਿ ਸਿੱਖਾਂ ਨੂੰ ਮਾਰਨਾ ਸਾਡਾ ਹੱਕ ਹੈ, ਅਸੀਂ ਕਿਸੇ ਨੂੰ ਵੀ ਮਾਰ ਸਕਦੇ ਹਾਂ। ਖਾਲਿਸਤਾਨੀ ਨੂੰ ਇੱਕ ਟੈਰਰਿਸਟ ਦੇ ਰੂਪ 'ਚ ਦਿਖਾਤਾ ਹੈਗਾ, ਜਦ ਕਿ ਇਸੀ ਧਰਤੀ ਤੇ ਜੰਮਿਆ ਹੋਇਆ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਨੂੰ ਖੜਾ ਕੀਤਾ ਸੀ। ਜਿਹੜੇ ਪੁਲਿਸ ਅਫਸਰਾਂ ਨੇ ਵਧੀਕੀਆਂ ਕੀਤੀਆਂ, ਜਿਹੜਾ ਮੋਦੀ ਨੇ ਖੁੱਲ੍ਹੀ ਛੁੱਟੀ ਦਿੱਤੀ ਸੀ ਮੁਸਲਮਾਨਾਂ ਨੂੰ ਮਾਰਨ ਲਈ ਗੋਧਰਾ ਦੇ ਵਿੱਚ, ਉਹਦਾ ਲੇਖਾ ਜੋਖਾ ਕਰਕੇ ਮਨੁੱਖੀ ਅਧਿਕਾਰਾਂ ਦੇ ਉੱਤੇ ਪਹਿਰਾ ਦੇ ਕੇ ਰੂਲ ਆਫ ਲਾਅ ਅਧੀਨ ਕੰਮ ਕਰਨਾ ਚਾਹੀਦਾ ਸੀ। ਕੈਨੇਡਾ ਤੋਂ ਸਿੱਖਣਾ ਚਾਹੀਦਾ ਸੀ, ਨਾ ਕਿ ਉਹਦੇ ਉੱਤੇ ਚਿੱਕੜ ਸੁੱਟਣਾ ਚਾਹੀਦਾ ਸੀ। ਟੀਵੀ 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਜੇ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਰਦਾਰ ਇਮਾਨ ਸਿੰਘ ਮਾਨ ਦੇ ਵੱਲੋਂ ਜਿਹੜਾ ਅੱਜ ਕੁਝ ਡਿਮਾਂਡਸ ਨੂੰ ਲੈ ਕੇ ਜਿਹੜਾ ਗੱਲਬਾਤ ਕੀਤੀ ਜਾ ਰਹੀ ਹੈ ਔਰ ਇਸੇ ਨੂੰ ਲੈ ਕੇ ਕੈਨੇਡਾ ਅੰਬੈਸੀ ਦੇ ਵਿੱਚ ਵੀ ਜਾ ਰਹੇ ਨੇ। ਔਰ ਅੱਜ ਦਾ ਪੂਰੀ ਪਲੈਨਿੰਗ ਕਿਸ ਤਰ੍ਹਾਂ ਦੀ ਹੈ, ਕੀ ਰੂਪਰੇਖਾ ਜਿਹੜੀ ਅਖਤਿਆਰ ਕੀਤੀ ਜਾ ਰਹੀ ਹੈ, ਗੱਲਬਾਤ ਕਰ ਲੈਣੇ। ਮਾਨ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ। ਮਾਨ ਸਾਹਿਬ, ਸਭ ਤੋਂ ਪਹਿਲਾਂ ਮੁੱਖ ਸਵਾਲ ਹੈ ਕਿ ਜਿਹੜੀ ਅੱਜ ਦੀ ਤੁਸੀਂ ਪਾਲਿਸੀ ਉਲੀਕੀ ਹੈਗੀ ਹੈ, ਰੂਟ ਮੈਪ ਹੈ, ਅੱਜ ਦਾ ਪੂਰਾ ਪਲਾਨ ਕੀ ਹੈ? ਕਿਸ ਤਰ੍ਹਾਂ ਦੇ ਨਾਲ ਜਿਹੜੀ ਗੱਲਬਾਤ ਕਰਨ ਵਾਸਤੇ ਜਾ ਰਹੇ ਹੋ ਕੈਨੇਡਾ ਅੰਬੈਸੀ ਦੇ ਵਿੱਚ? 9 ਅਕਤੂਬਰ ਨੂੰ ਕੈਨੇਡਾ ਆਪਣਾ ਥੈਂਕਸ ਗਿਵਿੰਗ ਡੇ ਮਨਾਉਂਦਾ ਹੈ। ਥੈਂਕਸ ਗਿਵਿੰਗ ਦਾ ਦਿਹਾੜਾ ਜਿਹੜਾ ਹੈ ਕੈਨੇਡੀਅਨ ਜਿਹੜਾ ਮਨਾਉਂਦੇ ਹੈ, ਉਹਦਾ ਕਾਰਨ ਹੈ ਕਿ ਹੁਣ ਇਹਨਾਂ ਦੀ ਫਸਲਬਾੜੀ ਅੰਦਰ ਆ ਜਾਂਦੀ ਹੈਗੀ ਹੈ। ਇਹ ਫਿਰ ਇਕੱਠੇ ਹੋ ਕੇ ਆਪਦੇ ਫਸਲਬਾੜੀ ਦਾ, ਰੱਬ ਦਾ, ਆਪਸ 'ਚ ਬਹਿਣ ਸਹਿਣ ਦਾ ਇੱਕ ਰੋਟੀ ਰੱਖਦੇ ਆ ਵੱਡੀ, ਅਤੇ ਉਹਦੇ ਵਿੱਚ ਇੱਕ ਦੂਜੇ ਦਾ ਧੰਨਵਾਦ ਕਰਦੇ ਹਾਂ ਅਤੇ ਸ਼ੁਕਰਾਨਾ ਰੱਬ ਦਾ, ਧਰਤੀ ਦਾ, ਸਾਰਾ ਕੁਛ ਇਕੱਠੇ ਹੋ ਕੇ ਉਹਨੂੰ ਥੈਂਕਸ ਗਿਵਿੰਗ ਡੇ ਮਨਾਉਂਦੇ ਹਾਂ। ਅਸੀਂ ਉਰੇ ਪੰਜਾਬ ਦੇ ਵਾਸੀ, ਜਿੱਥੇ ਸਾਨੂੰ ਇਸ ਸਟੇਟ ਦੇ ਵਿੱਚ ਨਾ ਨੌਕਰੀ ਮਿਲਦੀ ਹੈ ਨਾ ਰੋਜ਼ਗਾਰ ਹੈਗਾ, ਅਸੀਂ ਕੈਨੇਡਾ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨੇ ਬਹੁਤ ਸਾਰੇ ਸਾਡੇ ਨੌਜਵਾਨ ਵੀਰ ਬੀਬੀਆਂ ਉੱਥੇ ਜਾ ਕੇ ਵਸਨੀਕ ਕੀਤੀਆਂ, ਉੱਥੇ ਜਾ ਕੇ ਉਹਨਾਂ ਨੂੰ ਰੋਜ਼ਗਾਰ ਮਿਲਿਆ, ਕਮਾਊ ਹੋਏ ਹੈ, ਉੱਥੇ ਇੱਕ ਇਹੋ ਜਿਹੀ ਸਟੇਟ ਦੇ ਸਿਟੀਜ਼ਨ ਬਣੇ ਆ ਜਿਹੜਾ ਹਿਊਮਨ ਰਾਈਟਸ ਤੇ ਰੂਲ ਆਫ ਲਾਅ ਨੂੰ ਸਿਆਣਦਾ ਹੈ ਅਤੇ ਉਹਨਾਂ ਨੂੰ ਇਹਦਾ ਨਿਗਬਾਨ ਮਿਲਦਾ ਹੈਗਾ। ਅਤੇ ਉੱਥੇ ਵੱਸ ਕੇ ਫਿਰ ਉਹ ਜਾ ਕੇ ਉੱਥੋਂ ਵੱਸ ਕੇ ਉਰੇ ਪੰਜਾਬ 'ਚ ਆਉਂਦੇ ਹੈ, ਉਰੇ ਆਪਣਾ ਪੈਸਾ ਖਰਚਦੇ ਹੈ, ਆਪਦੇ ਮਕਾਨ ਪੱਕੇ ਕਰਦੇ ਆ, ਜਿਹਦੇ ਨਾਲ ਪੰਜਾਬ ਦੀ ਇਕੋਨਮੀ ਬਹੁਤ ਵੱਡੇ ਪੱਧਰ 'ਤੇ ਉੱਤੇ ਉੱਠਦੀ ਹੈਗੀ ਹੈ। ਸੋ ਕੈਨੇਡਾ ਅਤੇ ਪੰਜਾਬ ਦਾ ਆਪਸ ਦੇ ਵਿੱਚ ਇੱਕ ਇਹੋ ਜਿਹਾ ਸੰਬੰਧ ਬਣ ਚੁੱਕਿਆ ਜਿਹਦੇ ਵਿੱਚ ਸਾਡੀ ਖੁਸ਼ਹਾਲਤਾ ਇਕੱਠੀ ਹੋ ਰਹੀ ਹੈਗੀ ਹੈ। ਅਤੇ ਮੈਂ ਸਮਝਦਾ ਇਸ ਗੱਲ ਵਾਸਤੇ ਅਸੀਂ ਸਮੂਹ ਪੰਜਾਬੀ ਸ਼ੁਕਰਗੁਜ਼ਾਰ ਹਾਂ, ਧੰਨਵਾਦ ਕਰਦੇ ਹਾਂ ਅਤੇ ਇਸ ਥੈਂਕਸ ਗਿਵਿੰਗ ਡੇ ਨੂੰ
ਸਾਰੇ ਮੁਲਕ ਕੈਨੇਡਾ ਨੂੰ ਅਸੀਂ ਵਧਾਈ ਦੇਣਾ ਚਾਹੁੰਦੇ ਹਾਂ ਤੇ ਉੱਥੇ ਥੋੜ੍ਹੇ ਜਿਹੇ ਲੱਡੂ ਦੇ ਕੇ ਆਵਾਂਗੇ। ਇਸ ਗੱਲ ਦਾ ਵੀ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਜਿੱਥੇ ਉੱਥੇ ਰੂਲ ਆਫ ਲਾਅ ਔਰ ਹਿਊਮਨ ਰਾਈਟਸ ਦੀ ਪਾਲਣਾ ਹੈ। ਜਿਹੜਾ ਸਿੱਖਾਂ ਨਾਲ ਉਰੇ ਬੀਤਿਆ, ਜਿਵੇਂ ਤੁਸੀਂ TV 84 ਹੁੰਦੇ ਹੋ, 84 'ਚ ਸਾਡਾ ਸ਼ਰੇਆਮ ਕਤਲੇਆਮ ਹੋਇਆ ਹੈਗਾ। ਉਸ ਦੌਰਾਨ ਤੁਸੀਂ ਦੇਖੋ ਹੁਣ ਪਿੱਛੇ ਦਿਨ ਉਹ ਭਗਤ ਨੂੰ ਛੁੱਟੀ ਦੇਤੀ ਕਚਹਿਰੀਆਂ ਨੇ, ਕੋਈ ਵੀ ਜ਼ਿੰਮੇਵਾਰ ਨਹੀਂ ਬਣਾਇਆ ਗਿਆ ਹੈਗਾ। ਸਾਡੇ ਬੇਅੰਤ ਸਿੱਖਾਂ ਦਾ ਕਤਲ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੋਈ ਹੈ ਔਰ ਇੱਥੇ ਰੂਲ ਆਫ ਲਾਅ ਨੇ ਕੰਮ ਹੀ ਨਹੀਂ ਕੀਤਾ, ਕਿਸੇ ਨੂੰ ਸਜ਼ਾ ਹੀ ਨਹੀਂ ਮਿਲੀ ਹੈਗੀ। ਸਗੋਂ ਸਾਡਾ ਮੁੱਖ ਮੰਤਰੀ ਵੀ ਗੁਜਰਾਤ 'ਚ ਘੱਲੂਘਾਰਾ ਕਰਾ ਕੇ ਅੱਜ ਮੁੱਖ ਮੰਤਰੀ ਬਣਿਆ ਹੋਇਆ। ਫਿਰ ਹਿਊਮਨ ਰਾਈਟਸ ਤੇ ਰੂਲ ਆਫ ਲਾਅ ਉਰੇ ਹੈ ਹੀ ਨਹੀਂ ਹੈ। ਪਰ ਇਹ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉੱਠ ਕੇ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਇੰਡੀਆ ਸਟੇਟ ਨੇ ਉੱਥੇ ਕਰਾਈ ਹੈ ਤੇ ਉਹਨਾਂ ਨੂੰ ਇੰਟੈਲੀਜੈਂਸ ਮਿਲੀ ਹੈ ਕਿ ਇਹਨਾਂ ਨੇ ਕਰਾਈ ਹੈ, ਉਹਦੇ ਉੱਤੇ ਸਵਾਲ ਜਵਾਬ ਇਸ ਦੇਸ਼ ਨੂੰ ਪੁੱਛੇ ਹੈ, ਜਿਹੜੇ ਅਸੀਂ ਅੱਜ ਤੱਕ ਇਹਨਾਂ ਤੋਂ ਲੈ ਨਹੀਂ ਸਕੇ। ਜਿਹੜੇ ਉੱਠ ਕੇ ਇਹਨਾਂ ਨੂੰ ਸਵਾਲ ਪੁੱਛਣ ਦਾ ਯਤਨ ਵੀ ਕੀਤਾ ਹੈ, ਜਿਵੇਂ ਸਰ ਜਸਵੰਤ ਸਿੰਘ ਖਾਲੜਾ ਹੈਗੇ ਹੈ, ਜਿਨ੍ਹਾਂ ਨੇ ਸ਼ਮਸ਼ਾਨ ਘਾਟ ਦੇ ਵਿੱਚ ਲਾਸ਼ਾਂ ਦੁਰਗਿਆਣਾ ਮੰਦਿਰ ਦੀ, ਮਜੀਠੇ ਦੀ, ਉੱਥੇ ਸਬੂਤ ਕੋਰਟ 'ਚ ਪੇਸ਼ ਕੀਤੇ ਤੇ ਜਵਾਬਦੇਹ ਬਣਾਇਆ ਸਟੇਟ ਨੂੰ। CBI ਨੇ ਇਨਕੁਆਇਰੀ ਕਰਕੇ ਕਹਿਤਾ ਅਸੀਂ ਇਹਦਾ ਮੁਆਵਜ਼ਾ ਦੇ ਦਿੰਦੇ ਹਾਂ, ਪਰ ਇਹ ਨਹੀਂ ਅਸੀਂ ਦੱਸਦੇ ਕਿ ਕਿੰਨੇ ਕੀਤਾ ਹੈਗਾ। ਸੋ ਇੱਥੇ ਕੋਈ ਅਕਾਊਂਟੇਬਿਲਿਟੀ ਨਹੀਂ, ਕਲਚਰ ਆਫ ਇੰਪਿਊਨਿਟੀ ਹੈ। ਤੇ ਕੈਨੇਡਾ ਨੇ ਇੱਕ ਸ਼ਾਨਦਾਰ ਇਸ ਸਾਲ ਸਾਨੂੰ ਇੱਕ ਇਨਸਾਫ, ਰੂਲ ਆਫ ਲਾਅ, ਹਿਊਮੈਨਿਟੇਰੀਅਨਜ਼ਮ ਦਾ ਇੱਕ ਸਬੂਤ ਦਿੱਤਾ ਹੈ। ਜਦ ਇੱਕ ਹਥਿਆਰੇ ਘੱਲੂਘਾਰੇ ਕਰਨ ਵਾਲੇ ਨਰਿੰਦਰ ਮੋਦੀ ਔਰ ਦੂਬੇ ਜਿਹੜਾ ਇਹਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਉਹਦੇ ਉੱਤੇ ਉਂਗਲ ਚੱਕੀ ਹੈ ਕਿ ਅਜੀਤ ਦੋਵਾਲ, ਉਹਦੇ ਉੱਤੇ ਉਂਗਲ ਚੱਕ ਕੇ ਕਿਹਾ ਹੈ ਕਿ ਦੱਸੋ ਇਹ ਕਿਵੇਂ ਹੋਇਆ ਹੈਗਾ। ਅਸੀਂ ਸਿੱਖ ਉਰੇ ਆਪਣੇ ਵਾਸਤੇ ਕੋਈ ਇਨਸਾਫ ਨਹੀਂ ਲੈ ਸਕੇ, ਸਾਡੇ ਘੱਲੂਘਾਰਾ ਵੱਡਾ ਸਾਰਾ ਕੁਝ ਹੋਇਆ ਹੈਗਾ, ਪਰ ਕੈਨੇਡਾ ਨੇ ਰੂਲ ਆਫ ਲਾਅ ਔਰ ਹਿਊਮਨ ਰਾਈਟਸ ਦੇ ਉੱਤੇ ਬਹੁਤ ਵੱਡਾ ਪਹਿਰਾ ਦਿੱਤਾ ਹੈ। ਸਾਡਾ ਧੰਨਵਾਦ ਕਰਨਾ ਬਣਦਾ ਹੈਗਾ। ਅਖੀਰਲਾ ਪੁਆਇੰਟ ਧਾਰਾ 51 ਸੰਵਿਧਾਨ ਦੀ ਕਹਿੰਦੀ ਹੈ ਕਿ ਆਪਾਂ ਨੂੰ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ 'ਚ ਕਿ ਹਰੇਕ ਬਾਹਰਲੇ ਮੁਲਕ ਨਾਲ ਪਿਆਰ ਦੇ ਸੰਬੰਧ ਬਣਾ ਕੇ ਰੱਖਣਾ ਚਾਹੀਦਾ ਹੈ। ਆਰਟੀਕਲ 51 ਆਫ ਦ ਕਨਸਟੀਟਿਊਸ਼ਨ, ਅਸੀਂ ਉਹਦੀ ਪਾਲਣਾ ਕਰਦੇ ਹੋਏ ਸੰਵਿਧਾਨਿਕ ਤੌਰ 'ਤੇ ਅੱਜ ਆਪਦੇ ਪਿਆਰ ਤੇ ਚੰਗੇ ਰਿਲੇਸ਼ਨਸ ਬਣਾਉਣ ਵਾਸਤੇ ਕੈਨੇਡਾ ਦੀ ਕੌਂਸਲੇਟ ਉੱਥੇ ਆਪਸ ਦੇ ਵਿੱਚ ਥੋੜ੍ਹਾ ਬਹੁਤ ਖਾਣ ਪੀਣ ਦਾ ਸਮਾਨ ਤੇ ਧੰਨਵਾਦ ਕਰਨ ਚੱਲੇ ਹਾਂ। ਮਾਨ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਅੱਜ ਜਿਹੜਾ ਕੈਨੇਡਾ ਗਿਵਿੰਗ ਡੇ ਹੈਗਾ, ਇਸ ਨੂੰ ਲੈ ਕੇ ਥੈਂਕਸ ਗਿਵਿੰਗ ਡੇ, ਇਸ ਨੂੰ ਲੈ ਕੇ ਅੱਜ ਤੁਸੀਂ ਖੁਸ਼ੀ ਦਾ ਇਜ਼ਹਾਰ ਕਰਨ ਵਾਸਤੇ ਜਾ ਰਹੇ ਹੋ। ਅਤੇ ਪਿਛਲੇ ਦਿਨਾਂ ਦੀ ਜੇ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਭਾਰਤ ਦੇ ਕੈਨੇਡਾ ਦੇ ਆਪਸ ਦੇ ਵਿੱਚ ਕਿਤੇ ਨਾ ਕਿਤੇ ਕੁਝ ਕਾਰਨਾਂ ਦੇ ਕਰਕੇ ਰਿਲੇਸ਼ਨ ਵਿਗੜਦੇ ਨਜ਼ਰ ਆਏ, ਅਤੇ ਦੂਜੇ ਪਾਸੇ ਪੰਜਾਬ ਦਾ ਜਿਹੜਾ ਵੱਡਾ ਹਿੱਸਾ ਹੈ ਕੈਨੇਡਾ ਦੀ ਧਰਤੀ 'ਤੇ ਰੁਜ਼ਗਾਰ ਕਰ ਰਿਹਾ, ਯੂਥ ਦਿਨ ਬ ਦਿਨ ਉਸ ਜਗ੍ਹਾ ਦੇ ਵੱਲ ਨੂੰ ਆਪਣਾ ਜਾਣ ਦਾ ਰੁਝਾਨ ਰੱਖ ਰਿਹਾ। ਕੀ ਲੱਗਦਾ ਕਿ ਇਸ ਤਕਰਾਰ ਦੇ ਨਾਲ ਜਿਹੜੇ ਪੰਜਾਬ ਦੇ ਵਸਿੰਦੇ ਹੈਗੇ ਨੇ ਉਹਨਾਂ 'ਤੇ ਕਿਸ ਤਰ੍ਹਾਂ ਦੇ ਇਫੈਕਟ ਪੈ ਸਕਦੇ? ਦੇਖੋ, ਜਿੱਥੇ ਪੰਜਾਬ ਦੇ ਹੁਣ ਵਿਆਹਾਂ ਦਾ ਸੀਜ਼ਨ ਆ ਰਿਹਾ, ਬਾਹਰੋਂ ਕੈਨੇਡਾ ਤੋਂ ਆਉਂਦੇ ਸੀਗੇ ਉਰੇ, ਆਪਣੇ ਜਿਹੜੇ ਮੈਰਿਜ ਪੈਲੇਸ ਆ ਬੁੱਕ ਹੁੰਦੇ ਸੀਗੇ, ਇੱਥੇ ਸਾਡੀ ਨੌਜਵਾਨ ਪੀੜ੍ਹੀ ਵਿਆਹ ਕੇ ਉੱਥੇ ਜਾਂਦੀ ਸੀ, ਆਪਸ 'ਚ ਟਰੇਡ ਹੁੰਦਾ ਸੀਗਾ, ਸਭ ਕੁਛ ਚੱਲਦਾ ਸੀਗਾ। ਉਹ ਹੁਣ ਇਸ ਸਟੇਟ ਨੇ ਖ਼ਤਮ ਕਰਤਾ। ਮੈਂ ਸਮਝਦਾ ਹਾਂ ਕਿ ਇਹ ਜਿਹੜਾ ਭਾਰਤ ਨੇ ਸਟੈਂਡ ਲਿੱਤਾ ਹੈ, ਇੱਕ ਮਨੁੱਖੀ ਅਧਿਕਾਰਾਂ ਔਰ ਰੂਲ ਆਫ ਲਾਅ ਨੂੰ ਪਾਲਣ ਕਰਨ ਦੀ ਥਾਂ, ਉਹਦੇ ਜਵਾਬ ਦੇਣ ਦੀ ਥਾਂ ਔਰ ਲੌਫੁਲੀ ਦਿਖਾਉਣ ਦੀ ਥਾਂ ਕਿ ਅਸੀਂ ਇਹਦੀ ਪਾਲਣਾ ਕਰਦੇ ਹਾਂ, ਉਹਦੀ ਥਾਂ ਇਹਨਾਂ ਨੇ ਮੀਡੀਆ 'ਚ ਇੱਕ ਕੈਂਪੇਨ ਲਾਂਚ ਕੀਤਾ ਹੈਗਾ, ਜਿਹਦੇ ਵਿੱਚ ਇਹਨਾਂ ਨੇ ਦਿਖਾਉਣ ਦਾ ਯਤਨ ਕੀਤਾ ਕਿ ਸਿੱਖ ਵਿਗੜੇ ਹੋਏ ਆ। ਬਹੁਤ ਸਾਰੇ ਕਮੈਂਟੇਟਰ ਇਹਨਾਂ ਦੇ ਕਹਿੰਦੇ ਆ ਕਿ ਸਿੱਖਾਂ ਨੂੰ ਮਾਰਨਾ ਸਾਡਾ ਹੱਕ ਹੈ, ਅਸੀਂ ਕਿਸੇ ਨੂੰ ਵੀ ਮਾਰ ਸਕਦੇ ਹਾਂ। ਖਾਲਿਸਤਾਨੀ ਨੂੰ ਇੱਕ ਟੈਰਰਿਸਟ ਦੇ ਰੂਪ 'ਚ ਦਿਖਾਤਾ ਹੈਗਾ, ਜਦ ਕਿ ਇਸੀ ਧਰਤੀ 'ਤੇ ਜੰਮਿਆ ਹੋਇਆ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਨੂੰ ਖੜਾ ਕੀਤਾ ਸੀ ਔਰ ਖੁਦ ਯਤਨ ਕੀਤੇ ਸੀ ਕਿ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਭਗਤ ਰਵਿਦਾਸ ਮਹਾਰਾਜ ਦੇ ਬੇਗਮਪੁਰਾ ਦੇ ਕੌਨਸੈਪਟ ਦੇ ਉੱਤੇ ਇੱਕ ਖਾਲਸਾ ਰਾਜ ਸਥਾਪਿਤ ਕੀਤਾ ਜਾਏ, ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰੀ ਫਤਿਹਗੜ੍ਹ ਸਾਹਿਬ 'ਚ ਸਥਾਪਿਤ ਕਰਕੇ ਦਿੱਤਾ ਸੀ। ਸੋ ਖਾਲਿਸਤਾਨ ਇੱਕ ਫੈਕਟ ਹੈ, ਇਸ ਧਰਤੀ ਦੇ ਉੱਤੇ ਬਣੀ ਹੋਈ ਜਗ੍ਹਾ ਹੈ, ਸਾਡਾ ਇਤਿਹਾਸ ਹੈ। ਪਰ ਇਸ ਮੁਲਕ ਨੇ ਜਿੱਥੇ ਹਿੰਦੂ ਹਿੰਦੀ ਹਿੰਦੁਸਤਾਨ ਕਹਿਣ 'ਤੇ ਕੋਈ ਪਾਬੰਦੀ ਨਹੀਂ, ਗੁਰੂ ਗੋਬਿੰਦ ਸਿੰਘ ਦੇ, ਭਗਤ ਰਵਿਦਾਸ ਮਹਾਰਾਜ ਦੇ ਬੇਗਮਪੁਰਾ ਤੇ ਖਾਲਿਸਤਾਨ ਦੇ ਉੱਤੇ ਇਹਨਾਂ ਨੇ ਮਾੜਾ
ਕਹਿ ਕੇ ਇੱਕ ਸਾਡੇ ਉੱਤੇ ਚਿੱਕੜ ਸੁੱਟਣ ਦਾ ਯਤਨ ਕੀਤਾ ਹੈ। ਮੈਂ ਸਮਝਦਾ ਕਿ ਇਹ ਕੋਈ ਚੰਗੀਆਂ ਗੱਲਾਂ ਨਹੀਂ ਹੈਗੀਆਂ। ਇਹਨਾਂ ਨੂੰ ਬਿਲਕੁਲ ਜਿਹੜੇ ਪੁਲਿਸ ਅਫਸਰਾਂ ਨੇ ਵਧੀਕੀਆਂ ਕੀਤੀਆਂ, ਜਿਹੜਾ ਮੋਦੀ ਨੇ ਖੁੱਲ੍ਹੀ ਛੁੱਟੀ ਦਿੱਤੀ ਸੀ ਮੁਸਲਮਾਨਾਂ ਨੂੰ ਮਾਰਨ ਲਈ ਗੋਧਰਾ ਦੇ ਵਿੱਚ, ਉਹਦਾ ਲੇਖਾ ਜੋਖਾ ਕਰਕੇ ਮਨੁੱਖੀ ਅਧਿਕਾਰਾਂ ਦੇ ਉੱਤੇ ਪਹਿਰਾ ਦੇ ਕੇ ਰੂਲ ਆਫ ਲਾਅ ਅਧੀਨ ਕੰਮ ਕਰਨਾ ਚਾਹੀਦਾ ਸੀ। ਕੈਨੇਡਾ ਤੋਂ ਸਿੱਖਣਾ ਚਾਹੀਦਾ ਸੀ, ਨਾ ਕਿ ਉਹਦੇ ਉੱਤੇ ਚਿੱਕੜ ਸੁੱਟਣਾ ਚਾਹੀਦਾ ਸੀ। ਡਾਕਟਰ BR ਅੰਬੇਦਕਰ ਨੇ ਆਫਟਰ ਆਲ ਕੈਨੇਡੀਅਨ ਕੌਨਸਟੀਟਿਊਸ਼ਨ ਤੋਂ ਆਪਣਾ ਸਬਕ ਲੈ ਕੇ ਭਾਰਤ ਦੀ ਸੰਵਿਧਾਨ ਬਣਾਈ ਸੀਗੀ। ਇਹਨਾਂ ਨੂੰ ਕੌਨਸਟੀਟਿਊਸ਼ਨਲ ਹੋਣਾ ਚਾਹੀਦਾ ਹੈ। ਜਿਵੇਂ ਅੱਜ ਅਸੀਂ ਧਾਰਾ 51 ਅਧੀਨ ਇੱਕ ਗੁੱਡ ਰਿਲੇਸ਼ਨਸ ਵਿਦ ਅਦਰ ਫੋਰਨ ਨੇਸ਼ਨਸ ਬਣਾਉਣ ਵਾਸਤੇ ਥੈਂਕਸ ਗਿਵਿੰਗ ਕਰਨ ਚੱਲੇ ਆ, ਇਹਨਾਂ ਨੂੰ ਵੀ ਉੱਦਾਂ ਧਾਰਾ 51 ਦੀ ਪਾਲਣਾ ਕਰਨੀ ਚਾਹੀਦੀ ਸੀ। ਕੈਨੇਡਾ ਨਾਲ ਵਧੀਆ ਰਿਲੇਸ਼ਨ ਬਣਾਉਣੇ ਚਾਹੀਦੇ ਸੀ। ਖਾਸ ਕਰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਗੱਲ ਕੀਤੀ ਜਾਵੇ, ਲੰਬਾ ਸਮਾਂ ਹੋ ਗਿਆ ਹੈ, ਹੋਰ ਜਥੇਬੰਦੀਆਂ ਵੀ ਆਵਾਜ਼ ਬੁਲੰਦ ਕਰਦੀਆਂ ਨੇ ਕਿ ਇਲੈਕਸ਼ਨ ਹੋਣੀ ਚਾਹੀਦੀ ਹੈ, ਤੁਹਾਡੇ ਵੱਲੋਂ ਵੀ ਸਮੇਂ-ਸਮੇਂ 'ਤੇ ਆਵਾਜ਼ ਬੁਲੰਦ ਕੀਤੀ ਜਾਂਦੀ ਹੈ, ਅਤੇ ਕੀ ਲੱਗਦਾ ਕਿ ਅਜੇ ਤੱਕ ਇੰਨਾ ਲੰਬਾ ਸਮਾਂ ਬਤੀਤ ਹੋਣ ਦੇ ਬਾਵਜੂਦ ਇਲੈਕਸ਼ਨ ਕਿਉਂ ਨਹੀਂ ਕਰਵਾਏ ਜਾਂਦੇ? ਕਿਤੇ ਨਾ ਕਿਤੇ ਇਸ ਗੱਲ ਨੂੰ ਕਹਿ ਕੇ ਠੰਡਿਆਂ ਪਾ ਤੇ ਦਿੱਤਾ ਜਾਂਦਾ ਕਿ ਇਲੈਕਸ਼ਨ ਆ ਰਹੇ ਨੇ, ਵੋਟਾਂ ਤਿਆਰ ਕਰਵਾਈਆਂ ਜਾਣ, ਜਿਹੜੀਆਂ ਵੋਟਾਂ ਬਣਵਾਈਆਂ ਜਾਣ, ਪਰ ਅਜੇ ਤੱਕ ਇਲੈਕਸ਼ਨ ਕਿਉਂ ਨਹੀਂ ਕਰਵਾਏ ਜਾ ਰਹੇ? ਜਿਹੜਾ ਭਾਰਤ ਸਟੇਟ ਹੈ, ਉਹਨੇ ਸਿੱਖਾਂ ਦਾ ਜਾਨਲੇਵਾ ਹਮਲਾ ਵੀ ਕੀਤਾ ਹੈ। ਸਾਡੇ ਹਰਿਮੰਦਰ ਸਾਹਿਬ 'ਤੇ ਹਮਲੇ ਕਰਕੇ ਅਕਾਲ ਤਖਤ ਸਾਹਿਬ ਢਹਿ ਢੇਰੀ ਵੀ ਕੀਤੇ ਹੈ। ਔਰ ਜਿਹੜਾ ਸਾਡਾ ਸੰਵਿਧਾਨਿਕ ਤੌਰ 'ਤੇ ਹੱਕ ਚੋਣਾਂ ਦਾ ਸੀਗਾ, ਸਿੱਖ ਗੁਰਦੁਆਰਾ ਐਕਟ 1925 ਅਧੀਨ ਐਕਟ ਆਫ ਪਾਰਲੀਮੈਂਟ, ਉਹਦੇ ਵਿੱਚ ਇਹਨਾਂ ਨੇ ਸਾਰੇ ਕਾਨੂੰਨ ਭੰਗ ਕਰਤੇ ਹੈ। ਐਕਟ ਕਲੀਅਰਲੀ ਕਹਿੰਦਾ ਹੈ ਕਿ 5 ਸਾਲ ਬਾਅਦ ਚੋਣ ਹੋਣੇ ਹੈ। ਪਿਛਲਾ ਚੋਣ 2011 'ਚ ਹੋਇਆ, 13 ਸਾਲ ਕੋਈ ਚੋਣ ਨਹੀਂ ਕਰਾਏ ਇਹਨਾਂ ਨੇ ਉਹ ਧਿੜ ਜਿਹੜੀ ਇਹਨਾਂ ਦੇ ਪੱਖ ਦੀ ਗੱਲ ਕਰਦੀ ਹੈ, ਜਿਹਦੇ ਨਾਲ ਇਹਨਾਂ ਦੇ ਅਲਾਇੰਸ ਰਹਿ ਚੁੱਕੇ ਹੈ BJP ਅਕਾਲੀ ਦਲ ਦੇ, ਉਹਨਾਂ ਦੇ ਪੱਖ 'ਚ ਇਹਨਾਂ ਨੇ ਇਹ ਅਕਾਲ ਤਖਤ ਸਾਹਿਬ ਦੀ ਸੰਸਥਾ ਖੜੀ ਕਰਤੀ ਹੈ, ਜਿਸ ਅਕਾਲ ਤਖਤ ਸਾਹਿਬ ਨੇ ਮਾਫੀਨਾਮਾ, ਜਿਹੜਾ ਇੱਕ ਬਲਾਤਕਾਰੀ ਮਰਡਰਰ ਰਾਮ ਰਹੀਮ ਦੇ ਨਾਂ 'ਤੇ ਬਾਬਾ ਸੀਗਾ, ਉਹਦਾ ਮਾਫੀਨਾਮਾ ਉਹਨਾਂ ਨੇ ਦਿੱਤਾ ਹੈਗਾ। 328 ਸਰੂਪ ਗਾਇਬ ਕਰਤੇ ਹੈ। ਔਰ ਇੰਨੀਆਂ ਕੁੜੈਤਾਂ ਕੀਤੀਆਂ ਹੈਗੀਆਂ, ਜਿਵੇਂ ਸਿਗਰਟ ਕੰਪਨੀ ਤੋਂ ਅਕਾਲੀ ਦਲ ਨੇ ਇੰਡੀਅਨ ਟਬੈਕੋ ਕੰਪਨੀ ਤੋਂ ਪੈਸਾ ਫੰਡ ਲਿੱਤਾ ਹੋਇਆ ਹੈਗਾ। ਔਰ PTC ਚੈਨਲ ਨੇ ਸਾਰਾ ਗੁਰਬਾਣੀ ਅਤੇ ਨਿਤਨੇਮ ਅਤੇ ਸਾਰੇ ਦੇ ਉੱਤੇ ਹਰਿਮੰਦਰ ਸਾਹਿਬ ਦਾ ਕਬਜ਼ਾ ਕਰਕੇ ਪੈਸੇ ਕਮਾਏ ਹੈ। ਸੋ ਇਹਨਾਂ ਨੇ ਮਿਸਯੂਜ਼ ਹਰੇਕ ਪੱਖੋਂ ਕਰ ਲਿਆ ਹੈਗਾ। ਔਰ ਜਿਹੜੇ ਚੋਣ ਨਹੀਂ ਕਰਾਉਂਦੇ, ਉਹਦੇ ਵਿੱਚ ਆਮ ਆਦਮੀ ਪਾਰਟੀ ਵੀ ਹਿੱਸੇਦਾਰ ਹੈ, ਕਿਉਂਕਿ ਜਿੱਥੇ ਯੂਨੀਅਨ ਮਿਨਿਸਟਰੀ ਨੇ ਆਪਣਾ ਇਲੈਕਸ਼ਨ ਕਮਿਸ਼ਨਰ ਸਥਾਪਿਤ ਕੀਤਾ, ਉਹਨੇ ਹਦਾਇਤ ਪੰਜਾਬ ਨੂੰ ਕੀਤੀ ਸੀ ਤਕਰੀਬਨ ਕੋਈ 4 ਮਹੀਨੇ ਪਹਿਲਾਂ 25/5 ਨੂੰ ਕਿ ਤੁਸੀਂ ਚੋਣ ਕਰਾਓ। ਹੁਣ ਜਾ ਕੇ ਆਮ ਆਦਮੀ ਪਾਰਟੀ ਨੇ ਚੋਣਾਂ ਦਾ ਸਿਲਸਿਲਾ ਤੋਰਿਆ ਹੈਗਾ। ਔਰ ਨਾਲ ਦੀ ਨਾਲ ਇਹਨਾਂ ਨੇ ਕੋਸ਼ਿਸ਼ ਵੀ ਕੀਤੀ ਹੈ ਕਿ SGPC ਤੋਂ ਉੱਤੇ ਵਿਧਾਨ ਸਭਾ ਰਾਹੀਂ ਸਿੱਖ ਕੌਮ ਦੇ ਉੱਤੇ ਕਾਨੂੰਨ ਲਾਗੂ ਕਰਨ, ਚਾਹੇ ਚੰਗੇ ਚਾਹੇ ਮਾੜੇ। ਪਰ ਜਦ ਗੈਰ ਸਿੱਖਾਂ ਨੂੰ ਦੱਸਣ ਲੱਗ ਪਏ ਕਿ ਕਿਵੇਂ ਕੰਮ ਕਰਨਾ ਹੈ, ਇਹ ਤਾਂ ਬਹੁਤ ਸਿੱਖ ਗੁਰਦੁਆਰਾ ਐਕਟ ਦੀ ਉਲੰਘਣਾ ਹੈਗੀ ਹੈ। ਫਿਰ ਇਹਨਾਂ ਨੇ ਜਿਹੜਾ ਕੰਮ ਇਹਨਾਂ ਦੇ ਹੱਥ 'ਚ ਹੈ, ਜਿਹੜੇ ਹੁਣ SGPC ਦੇ ਚੋਣ ਐਲਾਨ ਕੀਤੇ ਗਏ ਹੈ, ਉਹ ਸ਼ੈਡਿਊਲ ਧਾਰਾ 85 ਦੇ ਗੁਰੂ ਘਰਾਂ ਦੇ ਚੋਣ SGPC ਦੇ ਕਹੇ ਗਏ ਆ, ਸੈਂਟਰ ਕਰਾਉਂਦਾ ਉਹ। ਇਸ ਤੋਂ ਇਲਾਵਾ ਜਿਹੜੇ ਗੁਰੂ ਘਰ ਛੋਟੀ ਆਮਦਨ ਵਾਲੇ ਹੈ, ਉਸ ਪੱਧਰ ਦੇ ਇਤਿਹਾਸਿਕ ਨਹੀਂ ਹੈਗੇ, ਪਰ ਕੁਛ ਉਹਨਾਂ ਦਾ ਥੋੜ੍ਹਾ ਜਿਹਾ ਵੱਡਾ ਅਦਾਰਾ ਹੈਗਾ ਛੋਟੇ ਗੁਰੂ ਘਰੋਂ ਨਾਲ, ਕਿਉਂਕਿ ਸੰਗਤ ਜ਼ਿਆਦਾ ਹੈ, ਉਹਨਾਂ ਨੂੰ ਧਾਰਾ 87 ਦੇ ਲਿਸਟ 'ਚ ਪਾਇਆ ਜਾਂਦਾ ਹੈ। ਉਹਦੇ ਚੋਣ ਪਿਛਲੀ ਵਾਰੀ 2005 ਜਾਂ 2007 'ਚ ਹੋਏ ਸੀਗੇ। ਉਹ ਹੁਣ ਤੁਸੀਂ ਦੇਖ ਲਓ 17 ਤੋਂ ਲੈ ਕੇ 20 ਸਾਲਾਂ ਤਾਈਂ ਉਹਦੇ ਚੋਣ ਨਹੀਂ ਕੀਤੇ। ਉਹ ਚੋਣ ਕੌਣ ਕਰਾਉਂਦਾ ਹੈ? ਉਹ ਸਿਰਫ ਤੇ ਸਿਰਫ ਨਿਰੋਲ ਪੰਜਾਬ ਸਰਕਾਰ ਦੇ ਹੱਥ 'ਚ ਹੈ। ਸੋ ਜੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਗੁਰੂ ਘਰਾਂ ਦੇ ਵਿੱਚ ਤਬਦੀਲੀ ਲਿਆਉਣ ਦਾ ਇੰਨਾ ਚਾਅ ਸੀਗਾ, ਤਾਂ ਉਹ ਸੰਗਤ ਦੇ ਹਵਾਲੇ ਇਹ ਚੋਣ ਕਰਾ ਦਿੰਦੇ। ਸੰਗਤ ਆਪਣੇ ਆਪ ਆਪਣਾ ਗੁਰੂ ਘਰ ਸਾਫ਼ ਕਰਕੇ ਆਪਣੇ ਨੁਮਾਇੰਦੇ ਚੁਣ ਕੇ, ਹੁਣ ਤਾਂ ਜਿਹੜੇ ਬਹੁਤ ਸਾਰੇ ਨੁਮਾਇੰਦੇ ਆ ਉਹ ਤਾਂ ਰੱਬ ਨੂੰ ਪਿਆਰੇ ਵੀ ਹੋ ਗਏ। ਸੋ ਸਾਡੀ ਗੁਰੂ ਘਰਾਂ ਦੀ ਐਡਮਿਨਿਸਟ੍ਰੇਸ਼ਨ ਇਹਨਾਂ ਨੇ ਰੈਗੂਲਰਲੀ ਸਿਸਟਮੈਟਿਕਲੀ ਭੰਗ ਕਰਨ ਦਾ ਯਤਨ ਕੀਤਾ ਹੈ, ਖ਼ਤਮ ਕਰਨ ਦਾ ਯਤਨ ਕੀਤਾ ਹੈਗਾ। ਔਰ ਭਗਵੰਤ ਮਾਨ ਜੇ ਅਸਲ 'ਚ
ਸਿੱਖੀ ਦਾ ਸ਼ੁਭ ਚਿੰਤਕ ਹੈ। ਜੇ ਸੰਸਥਾ ਨੇ ਭਾਰਤ ਵਿੱਚ ਸਭ ਤੋਂ ਪਹਿਲੀ ਯੂਨੀਵਰਸਲ ਸਫਰੇਜ ਨਾਲ ਜਮਹੂਰੀਅਤ ਪੈਦਾ ਕੀਤੀ ਸੀ, ਸਿੱਖ ਗੁਰਦੁਆਰਾ ਐਕਟ 1925 ਸਿੰਘ ਸਭਾ ਦੀਆਂ ਕੁਰਬਾਨੀਆਂ ਰਾਹੀਂ ਸਥਾਪਿਤ ਹੋਈ ਉਹਦੇ ਚੋਣ ਬਹਾਲ ਕਰਕੇ ਸਿੱਖਾਂ ਨੂੰ ਆਪਣੀ ਜਮਹੂਰੀਅਤ ਬਹਾਲ ਕਰਕੇ ਦਿੰਦਾ। ਮੈਂ ਸਮਝਦਾ ਇਹ ਇੱਕ ਬਹੁਤ ਵੱਡੀ ਸੱਟ ਸਿੱਖਾਂ ਨਾਲ ਨੂੰ ਮਾਰੀ ਹੈਗੀ ਹੈ। ਮਾਨ ਸਾਹਿਬ, ਅਖੀਰ ਦੇ ਵਿੱਚ ਇੱਕ ਸਵਾਲ ਹੈ ਕਿ ਵੱਡੀਆਂ ਧਿਰਾਂ ਦੇ ਇਹ ਕਿਤੇ ਨਾ ਕਿਤੇ ਸਵਾਲ ਹੁੰਦੇ ਨੇ ਕਿ ਸਿਆਸੀ ਪਾਰਟੀਆਂ ਦੇ ਵੱਲੋਂ ਐਸਜੀਪੀਸੀ ਦੇ ਚੋਣ ਉਸ ਵਕਤ ਕਰਵਾਏ ਜਾਣਗੇ ਜਦੋਂ ਆਪ ਸਿਆਸੀ ਲਾਹਾ ਲੈਣਾ ਹੋਏਗਾ। ਕੀ ਲੱਗਦਾ ਕਿ ਕਹਿੰਦੇ ਨੇ ਕਿ ਜੇ ਐਸਜੀਪੀਸੀ ਦੇ ਚੋਣ ਜਨਤਕ ਕਰ ਦਿੱਤੇ ਜਾਂਦੇ ਨੇ, ਸਮਾਂ ਤੈਅ ਕਰ ਦਿੱਤਾ ਜਾਂਦਾ ਹੈ, ਤੇ ਫਿਰ ਜਿਹੜੇ ਬਾਦਲਾਂ ਦੇ ਵਿਰੋਧ ਦੇ ਵਿੱਚ ਜਾਂ ਜਿਹੜੀਆਂ ਹੋਰ ਪੰਥ ਵਿਰੋਧੀ ਧਿਰਾਂ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਕਿਹੜੀਆਂ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਇਲੈਕਸ਼ਨ ਵਾਸਤੇ ਆਪਣੇ ਕੈਂਡੀਡੇਟ ਐਲਾਨਣਗੀਆਂ ਜਿੱਤ ਪ੍ਰਾਪਤ ਕਰ ਸਕਣ ਵਾਸਤੇ? ਮੇਰਾ ਖਿਆਲ ਹੈ ਅਸੀਂ ਜਿਹੜਾ ਵੀ ਸੈਂਟਰਵਾਦੀ ਸੋਚ ਤੋਂ ਪਰਾਂ ਹੋ ਕੇ ਨਾਲ ਤੁਰਨਾ ਚਾਹੁੰਦਾ ਹੈ, ਸੈਂਟਰਵਾਦੀ ਸੋਚ ਕੀ ਹੈ? ਦਿੱਲੀ ਪਹਿਲਾਂ, ਗੁਰੂ ਘਰ ਬਾਅਦ 'ਚ। ਇਹ ਸਾਡੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਸ ਸੋਚ ਨੂੰ ਰੱਦ ਕੀਤਾ ਸੀ। ਜਦ ਬਾਬਾ ਰਾਮ ਰਾਏ ਨੂੰ ਦਿੱਲੀ ਦੇ ਦਰਬਾਰ ਭੇਜਿਆ ਤੇ ਉੱਥੇ ਗੁਰਬਾਣੀ ਨੂੰ ਉਹਨਾਂ ਨੇ ਤਬਦੀਲ ਕਰਕੇ ਮਿੱਟੀ ਪਲੀਤ ਮੁਸਲਮਾਨ ਦੀ ਥਾਂ ਮਿੱਟੀ ਪਲੀਤ ਬੇਈਮਾਨ ਦੀ ਕਿਹਾ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਬਾਬਾ ਰਾਮ ਰਾਏ ਨੂੰ ਗੁਰਗੱਦੀ ਤੋਂ ਹਟਾਤਾ ਤੇ ਗੁਰੂ ਹਰਰਾਏ ਸਾਹਿਬ ਨੂੰ ਗੁਰਗੱਦੀ ਦਿੱਤੀ ਸੀ। ਸੋ ਅਸੀਂ ਉਸ ਨਿਯਮ ਨੂੰ ਲੈ ਕੇ ਜਿਹੜਾ ਦਿੱਲੀ ਦੇ ਸਾਹਮਣੇ ਝੁਕਦਾ ਹੈ, ਚਾਹੇ ਉਹ ਬੀਜੇਪੀ ਨਾਲ ਅਲਾਇੰਸ ਕਰ ਲੇ, ਕਾਂਗਰਸ ਨਾਲ ਅਲਾਇੰਸ ਕਰ ਲੇ ਜਾਂ ਆਮ ਆਦਮੀ ਪਾਰਟੀ ਨਾਲ ਤੁਰੇ, ਅਸੀਂ ਸਮਝਦਾ ਹੈ ਕਿ ਉਹ ਗੁਰੂ ਘਰ ਦੀ ਸੋਚ ਦੀ ਉਲੰਘਣਾ ਕਰਦਾ ਹੈਗਾ। ਨਿਰੋਲ ਆਜ਼ਾਦ ਜਿਹੜੀ ਗੁਰਸਿੱਖੀ ਦੀ ਸੋਚ ਰੱਖਣਾ ਚਾਹੁੰਦਾ ਹੈ ਉਹਦੇ ਨਾਲ ਅਸੀਂ ਹੱਥ ਮਿਲਾ ਕੇ ਜ਼ਰੂਰ ਅੱਗੇ ਵਧਾਂਗੇ, ਪਰ ਜਿਹੜੇ ਝੁਕਦੇ ਆ ਦਿੱਲੀ ਦਰਬਾਰ ਨੂੰ ਉਹਨਾਂ ਨਾਲ ਅਸੀਂ ਆਪਣਾ ਵਾਹ ਨਹੀਂ ਪਾਉਣਾ ਚਾਹੁੰਦੇ। ਬਿਲਕੁਲ, ਸਰਦਾਰ ਇਮਾਨ ਸਿੰਘ ਮਾਨ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਦੇ ਵਿੱਚ ਪੰਥ ਦੀਆਂ ਚੁਣੌਤੀਆਂ ਦੇ ਨਾਲ ਜਿਹੜਾ ਅੱਜ ਕੈਨੇਡਾ ਗਿਵਿੰਗ ਥੈਂਕਸ ਡੇ ਹੈ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਮੁਲਾਕਾਤ ਕੀਤੀ ਜਾਵੇਗੀ ਅਤੇ ਉਹਨਾਂ ਦੇ ਨਾਲ ਖੁਸ਼ੀ ਦਾ ਇਜ਼ਹਾਰ ਕਰਕੇ ਉਹਨਾਂ ਦਾ ਥੈਂਕਸ ਵੀ ਕੀਤਾ ਜਾਵੇਗਾ। ਭਵਿੱਖ ਦੇ ਵਿੱਚ ਵੀ ਪੰਜਾਬ ਦੇ ਨਾਲ, ਪੰਥ ਦੇ ਨਾਲ ਜੁੜੇ ਹੋਏ ਤਮਾਮ ਮਸਲੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।